ਪਿੰਡ ਦੇ ਨਾਲ ਗੱਡੀ ਚੱਲਦੀ ਹੁੰਦੀ ਸੀ, ਰੇਲ ਦੀ ਡਬਲ ਲਾਈਨ ਸੀ। ਅੱਛਾ। ਜਿਹੜੀ ਕਰਾਚੀ ਨੂੰ ਜਾਂਦੀ ਹੈ ਤੇ ਲਾਹੌਰ ਤੇ ਦਿੱਲੀ। ਅੱਛਾ। ਤੇ ਇਹ ਉਹ ਸੜਕ ਤੇ ਬੰਦਿਆਂ ਨੂੰ ਮਾਰ ਕੇ ਨਾ ਹਿੰਦੂ ਤੇ ਬਾਹਰ ਸੁੱਟ ਦਿੰਦੇ ਸੀ। ਅੱਛਾ। ਤੇ ਉੱਥੋਂ ਸਬੂਤ ਹੋਇਆ ਸਾਨੂੰ ਵੀ ਜੋ ਕਤਲੇਆਮ ਕਿਉਂ ਲੱਗੀ ਹੋਣ। ਤੇ ਫਿਰ ਪਤਾ ਲੱਗਿਆ ਤੇ ਵੀ ਸੁਣਿਆ ਵੀ ਉਹਨਾਂ ਨੇ ਆਖਿਆ ਵੀ ਉਹ ਆਪਣਾ ਤੁਹਾਨੂੰ ਆਰਡਰ ਆ ਗਿਆ ਵੀ ਮੁਸਲਮਾਨਾਂ ਨੂੰ ਇੱਥੋਂ ਹੁਣ ਇੱਕ ਪਾਕਿਸਤਾਨ ਬਣਾ ਲਿਆ ਕਾਇਦੇ ਆਜ਼ਮ ਨੇ, ਤੇ ਤੁਹਾਨੂੰ ਪਾਕਿਸਤਾਨ ਤੋਂ ਤੁਹਾਡਾ ਲਹਿਦਾ ਬਣੇਗਾ ਤੇ ਇਹ ਇੰਡੀਆ ਦਾ ਹਿੱਸਾ ਹੋ ਗਿਆ। ਵੀ ਇਹ ਕਮ ਤੋਂ ਕਮ ਵੀ ਸਾਡੀ ਉੱਥੇ ਨਾ 200-250-300 ਵੀਗੇ ਜ਼ਮੀਨ ਸੀ। ਅੱਛਾ। ਸਾਡੀ ਆਪਣੀ ਜਾਤੀ। ਤੇ ਜਿਹੜੀ ਆਣਗੇ ਤਾਂ ਸਾਨੂੰ ਇੱਥੇ ਆ ਕੇ ਮਿਲੀ ਹੈਗੀ ਆ ਤੇ ਉਹ 50 ਵੀਗੇ। 50 ਵੀਗੇ। ਅੱਛਾ, ਤੁਸੀਂ ਹਿਸਾਬ ਕਰ ਲਓ। ਸਿੱਖਾਂ ਦੇ ਪਿੰਡ ਸੀ ਤਾਂ ਦੋ ਤੇ ਸਾਡੇ ਆਲੇ ਦੁਆਲੇ। ਕਿਹੜੇ? ਇੱਕ ਆਪਣਾ ਗਦਾਪੁਰ ਜਿਹੜੀ ਸੀ ਉਹ ਸਾਰੀ ਸਿੱਖਾਂ ਦੀ ਸੀ। ਅੱਛਾ। ਤੇ ਸੰਜਰਪੁਰ ਸੀ ਜੇ ਉਹ ਵੀ ਸਾਰਾ ਸਿੱਖਾਂ ਦਾ, ਤਾਂ 2 ਘਰ ਮੁਸਲਮਾਨਾਂ ਦੇ ਤੇ। ਅੱਛਾ। ਤੇ ਫਿਰ ਇੱਧਰਲੇ ਪਾਸੇ ਆਪਣਾ ਘੇਲ ਤੇ ਖੈਰਾਂ ਵਾਲੇ ਜ਼ਿਲ੍ਹੇ ਚਲੀ ਗਈ। ਘੱਗਰ ਤੋਂ ਪਾਰ ਸੀ ਉਹ। ਅੱਛਾ। ਤੇ ਰਾਜਗੜ੍ਹ ਜਿਹੜਾ ਸੀ ਤੇ ਇਹ ਸਾਰਾ ਕੁਝ ਆਧਾ ਸੀਆਂ ਦਾ ਸੀ, ਆਧਾ ਸੁਨੀਆਂ ਦਾ ਸੀ। ਬੰਗਲਾ ਸੀ ਬਹੁਤ ਵੱਡਾ। ਉਹਦੇ ਵਿੱਚ ਕੋਈ 300-400 ਬੰਦਾ ਬੈਠ ਜਾਂਦਾ ਸੀ। ਖੁੱਲਾ ਬਣਾ ਉਹ ਪੱਕਾ ਸੀ ਸਾਰਾ। ਵਾਹ ਜੀ ਵਾਹ। ਸਾਰੇ ਦੂਸਰਾ ਸਿਆਣੇ ਉੱਥੇ ਹੀ ਹੁੱਕਾ ਪੀਂਦੇ ਹੋਣੇ ਬੈਠ ਕੇ। अस्सलाम वालेकुम जी, सत श्री अकाल, आदाब दोस्तों। सब का पंजाब की टीम इस टाइम पिंड मिर्जा विरका में पहुँचे हैं तो अज साढ़े सामने रियासत पटियाला के बुजुर्ग बैठे ने। इन्हों के कोलों 47 की कहानी सुनांगे कि यह लोग 47 वेले किस तरह पाकिस्तान तक पहुँचे, इन्हों का उत्थे रहन सहन किदां दा सी। आओ मिलते हैं तो गलबात साझी करते हैं। अस्सलाम वालेकुम। वालेकुम सलाम। की हाल चाल है? अल्लाह ताला करम। बुजुर्गो की नाम है अपना? हाजी मोहम्मद शबीर। हाजी मोहम्मद शबीर। तुहाडे वालिद साहब का की नाम सी? अब्दुल अजीज। अब्दुल अजीज। ते दादा जी दा? दादे दा नाम हमीद बख्श। हमीद बख्श। केड़ी बरादरी अपनी? राजपूत। राजपूत। गोत केड़ी है? तौणी। सही हो गया। अच्छा बुजुर्गो, हिंदुस्तान दी गल्लां पुछनियां। अपना हिंदुस्तान दे विच केड़ा पिंड सी? महमदपुर जी। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇੱਕ ਸੰਜਰਪੁਰ ਸੀ ਤੇ ਇੱਕ ਗਦਾਪੁਰ ਸੀ ਤੇ ਇੱਕ ਆਪਣਾ ਰਾਜਗੜ੍ਹ ਸੀ। ਅੱਛਾ। ਤੇ ਇੱਕ ਬਪਰੌਰ ਸੀ। ਸਹੀ ਹੋ ਗਿਆ ਜੀ। ਇਹਦੀ ਤਹਿਸੀਲ ਕਿਹੜੀ ਲੱਗਦੀ ਸੀ? ਤਹਿਸੀਲ ਸਾਨੂੰ ਲੱਗਦੀ ਸੀ ਰਾਜਪੁਰਾ ਜੀ। ਤੇ ਰਿਆਸਤ ਪਟਿਆਲਾ ਸੀ। ਹਾਂਜੀ। ਸਹੀ ਹੋ ਗਿਆ। ਦੰਦੇ ਤੇ ਸੀ ਅੰਗਰੇਜ਼ੀ ਕੇ। ਅੱਛਾ, ਅੰਗਰੇਜ਼ੀ ਕੇ ਸੀ। ਦੰਦੇ ਦੇ ਅਖੀਰ ਤੇ ਪਿੰਡ ਸੀ ਸਾਡਾ। ਅੱਛਾ। ਘੱਗਰ ਲੰਘਦੀ ਸੀ। ਅੱਛਾ ਜੀ ਆ। ਸਹੀ ਹੋ ਗਿਆ ਸੀ। ਪਾਰ ਉਸ ਤੇ ਅੰਗਰੇਜ਼ੀ ਸੀ ਤੇ ਆ ਪੂਰਾ ਰਿਆਸਤ ਸੀ। ਅੱਛਾ ਜੀ। ਸਹੀ ਹੋ ਗਿਆ। ਤੇ ਲੇਕਿਨ ਤੁਸੀਂ ਤੇ ਰਿਆਸਤ ਦੇ ਵਿੱਚ ਹੀ ਸੀ ਨਾ? ਜੀ ਆ। ਸਹੀ। ਤੇ ਕਿੱਡਾ ਕੁ ਵੱਡਾ ਪਿੰਡ ਸੀ? ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਪਿੰਡ ਵਾਵਾ ਸੀ 200 ਘਰਾਂ ਦੀ ਆਬਾਦੀ। ਅੱਛਾ, 200 ਘਰ ਸੀ। ਕਿਹੜੀ ਬਰਾਦਰੀ ਦਾ ਪਿੰਡ ਸੀ ਜ਼ਿਆਦਾ ਸਾਡੇ ਆਪਣੇ ਰਾਜਪੂਤਾਂ ਦਾ ਸੀ। ਅੱਛਾ। ਤੇ ਦੂਜੇ ਕੰਮੀ ਕਾਜੀ। ਤੇ ਸਿੱਖਾਂ ਦੇ ਵੀ ਕੋਈ ਘਰ ਹੈ ਸੀ ਜਾਂ ਹਿੰਦੂਆਂ ਦੇ? ਸਿੱਖਾਂ ਦੇ ਘਰ ਕੋਈ। ਹਿੰਦੂ ਵੀ ਕੋਈ ਨਹੀਂ ਸੀ ਨਾ। ਹਿੰਦੂਆਂ ਦਾ ਇੱਕ ਹੈ ਸੀ, ਉਹ ਲੋਹਾਰ ਸੀ ਬਸ਼ੇਰਾ। ਅੱਛਾ। ਤਰਖਾਨ। ਤੇ ਉਹਨਾਂ ਦੇ ਉਹ ਵੱਡੇ ਫੌਤ ਹੋ ਗਏ ਤੇ ਉਹ ਛੱਡ ਕੇ ਟੁਰ ਗਏ ਸੀ। ਅੱਛਾ। ਤੇ ਫਿਰ ਅਸੀਂ ਮੁਸਲਮਾਨ ਲੋਹਾਰ ਲਿਆ ਕੇ ਰੱਖਿਆ ਸੀ। ਅੱਛਾ। ਸਹੀ ਹੋ ਗਿਆ। ਹਾਲ ਪੱਥੇ ਬਣ ਵਾਸਤੇ। ਆਪਣੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? 4 ਲੰਬੜਦਾਰ ਸੀ ਜੀ। ਕੋਈ ਨਾਂ ਯਾਦ ਨੇ ਲੰਬੜਦਾਰਾਂ ਦੇ? ਹਾਂ ਜੀ ਦੱਸੋ। ਤੇ ਇੱਕ ਦਾ ਨਾਂ ਸੀ ਲੰਬੜਦਾਰ ਵੱਡਾ ਜਿਹੜਾ ਸੀ ਨਾ। ਹਾਂਜੀ। ਲੰਬੜਦਾਰ ਮਜੀਦ ਖਾਨ। ਅੱਛਾ। ਉਹਦੇ ਵਲਦੀਦ ਦਾ ਨਹੀਂ ਪਤਾ। ਹਾਂਜੀ। ਉਹਦੀ ਵਲਦੀਦ ਦਾ ਨਹੀਂ ਪਤਾ। ਅੱਛਾ। ਹਾਂਜੀ। ਤੇ ਇੱਕ ਸੀ ਆਪਣਾ जफर के बाप का क्या नाम था? कमर। हाँ, कमरदीन जी। सही। एक सी अपना सहनमाज। 4। अच्छा बुजुर्गो, पिंड दे विच मस्जिदां किन्नियां सी? मस्जिद इक्को सी। एक मस्जिद सी। पक्की हुंदी सी कच्ची? पक्की। अच्छा, पक्की सी जी। पिंड दे विचकार सी कि साइड ते सी? पिंड दे विचकार। अच्छा, विचकार सी। सही हो गया। अपने जिहड़े घर सन ਉਹ ਪੱਕੇ ਹੁੰਦੇ ਸੀ ਉਸ ਵੇਲੇ ਜਾਂ ਕੱਚੇ? ਕੋਈ ਪੱਕੇ ਵੀ ਸੀ, ਕੋਈ ਕੱਚੇ ਵੀ ਸੀ। ਅੱਛਾ। ਆਪਣਾ ਜਿਹੜਾ ਘਰ ਸੀ ਉਹਦਾ ਕੋਈ ਪਤਾ ਕਿਵੇਂ ਦਾ ਨਕਸ਼ਾ ਸੀ? ਕੱਚਾ ਸੀ ਜਾਂ ਪੱਕਾ ਸੀ? ਕੱਚਾ। ਅੱਛਾ, ਕੱਚਾ ਘਰ ਸੀ ਜੀ।
ਪਿੰਡ ਦੇ ਕਿਹੜੇ ਪਾਸੇ ਸੀ? ਕੋਈ ਨਕਸ਼ਾ ਦੱਸੋ, ਸ਼ਾਇਦ ਤੁਹਾਡਾ ਉਹ ਜਗ੍ਹਾ ਲੱਭ ਜਾਵੇ। ਲਹਿੰਦੇ ਪਾਸਾ। ਅੱਛਾ, ਲਹਿੰਦੇ ਪਾਸੇ ਸੀ। ਹਾਂਜੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਤਕੀਆ ਵੀ ਬਣਿਆ ਹੋਇਆ ਸੀ ਜਿੱਥੇ ਲੋਕ ਬਹਿੰਦੇ ਸੀ? ਹਾਂ ਜੀ। ਹਾਂ, ਉਹ ਕਿੱਥੇ ਕੋ ਬਣਿਆ ਸੀ? ਬੰਗਲਾ ਸੀ ਬਹੁਤ ਵੱਡਾ। ਹੂੰ। ਉਹਦੇ ਵਿੱਚ ਕੋਈ 300-400 ਬੰਦਾ ਬੈਠ ਜਾਂਦਾ ਸੀ। ਅੱਛਾ। ਖੁੱਲਾ ਬਣਾ, ਉਹ ਪੱਕਾ ਸੀ ਸਾਰਾ। ਵਾਹ ਜੀ ਵਾਹ। ਸਾਰੇ ਦੂਸਰਾ ਸਿਆਣੇ ਉੱਥੇ ਹੀ ਹੁੱਕਾ ਪੀਂਦੇ ਹੋਣੇ ਹਾਂ ਬਹਿ ਕੇ। ਸਾਰੇ ਉੱਥੇ ਬੈਠ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉੱਥੇ ਹਾਂਜੀ। ਸਾਡੀ ਜ਼ਿਆਦਾਤਰ ਕਰਨਾਲ ਮਤੀ। ਅੱਛਾ, ਕਰਨਾਲ ਹਾਂ 'ਚ। ਜੀ। ਤੇ ਉਹ ਫਿਰ ਆਪਣਾ ਪਿੰਡਾਂ ਦਾ ਨਾਂ ਨਹੀਂ। ਅੱਛਾ 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 ਅੱਛਾ। ਤੇ ਕੋਈ ਕੁਝ ਹਾਵੜੀ 'ਚ, ਹੂੰ ਤੇ ਕੁਝ ਆਪਣਾ ਸਾਚ 'ਚ, ਹੂੰ ਕੋਈ ਬਾਸ ਮਹਿਮਾ, ਹੂੰ। ਤੇ ਕੁਝ ਆਪਣਾ ਜਿਹੜੇ ਤੇ ਨਾਮ ਆਉਂਦੇ ਨੇ ਮੈਨੂੰ ਹਾਂਜੀ, ਦੱਸਣਾ। ਤੇ ਹੋਰ ਮੇਰਾ ਮਤਲਬ ਸਾਰਾ ਪਿੰਡ ਹੀ ਸਾਡਾ ਨਾ ਟੋਟਲੀ ਹਾਂਜੀ। ਕਰਨਾਲ ਹੀ 'ਚ ਨਿਕਲਿਆ ਸੀ ਅੱਛਾ, ਰਿਸ਼ਤੇਦਾਰੀਆਂ 'ਚ। ਸਹੀ ਹੋ ਗਿਆ। ਤੇ ਸਲਪਾਣੀ। ਹੂੰ। ਨਾਨਕੇ ਕਿੱਥੇ ਸੀ ਕਿਤੇ ਤੁਹਾਡੇ? ਸਾਡੇ ਨਾਨਕੇ ਪਿੰਡ, ਮੇਰੇ ਨਾਨਕੇ ਪਿੰਡ ਦੇ ਅੱਛਾ, ਨੇ ਪਿੰਡ ਦੇ ਵਿੱਚ ਹੀ ਸੀ। ਪਿੰਡ ਦੀ ਧੀ ਸੀ ਤੇ ਪਿੰਡ ਦੀ। ਅੱਛਾ 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 ਅੱਛਾ। ਅੱਛਾ ਬਜ਼ੁਰਗੋ, ਆਪਣੀ ਜਿਹੜੀ ਜ਼ਮੀਨ ਸੀ ਉੱਧਰ, ਉਹ ਵਾਹੀ ਕਾਹਦੀ ਸੀ? ਦੂਸਰਾ ਇੱਥੇ ਤੇ ਹੁਣ ਟਿਊਬਲ ਲੱਗ ਗਏ ਨੇ, ਉਸ ਵੇਲੇ ਖੂਹਾਂ ਦੇ ਹੋਣੀ ਵਾਹੀ? ਨਾ ਖੂਹਾਂ ਕੋਈ ਨਹੀਂ ਸੀ ਸਾਡਾ। ਹੂੰ। ਬਸ ਅਰਾਬਾਂ ਦੇ ਬਾਰਿਸ਼ ਵੀ ਵਿਰਾਨੀ ਸੀ ਸਾਰੀ? ਵਿਰਾਨੀ ਸਾਰੀ। ਅੱਛਾ। ਹਾਂ ਜੀ। ਉਹ ਤੁਹਾਨੂੰ ਦੱਸਿਆ ਨਹੀਂ, ਕੋਈ ਘੱਗਰ ਲੰਘਦੀ ਸੀ ਨੇੜੇ ਨੂੰ, ਹੂੰ। ਕੁਝ ਉਹਦੇ ਸਲਾਬੇ ਨਾਲ ਜੋ ਹੁੰਦਾ ਜੀ। ਹੂੰ, ਤੇ ਕੁਝ ਜ਼ਮੀਨਾਂ ਵੀ ਨਾਲੇ ਵੀ ਇੱਕ ਥਾਂ ਤੇ ਹੈ ਨਹੀਂ ਸੀ। ਸਾਡੀ ਸਾਰੇ ਪਿੰਡ ਦੇ ਵਿੱਚ ਚਾਰੋਂ ਪਾਸਾ ਜ਼ਮੀਨ ਸੀ। ਅੱਛਾ, ਚਾਰੋਂ ਸਾਡੇ ਪਾਸੇ? ਸਾਡੇ ਕੱਲੇ ਘਰ ਦੇ। ਸਹੀ 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 ਸਹੀ। ਕੋਈ ਇੱਧਰ ਹੋ ਗਈ, ਕੁਛ ਇੱਧਰ ਹੋ ਗਈ, ਕੁਛ ਇੱਧਰ ਹੋ ਗਈ, ਕੁਛ ਉੱਧਰ ਹੋ ਗਈ। ਹੂੰ। ਤੇ ਇਸ ਤਰ੍ਹਾਂ ਕਰਕੇ ਨਾ ਫਿਰ ਸਹੀ ਕਿ ਹੈ। ਬਡੇਰੂ ਦੇਖੇ ਇਹਨਾਂ ਨੂੰ, ਸੁਣਿਆ ਬੰਦੇ। ਹੂੰ ਹੂੰ ਹੂੰ। ਜੀ ਆ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਸੀ? ਨਹੀਂ, ਕੋਈ ਦਰਬਾਰ ਨਹੀਂ ਸੀ? ਨਾ ਕੋਈ ਦਰਬਾਰ ਨਹੀਂ। ਆਲੇ ਦੁਆਲੇ ਪਿੰਡਾਂ 'ਚ? ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਕੋਈ ਨਹੀਂ। ਅੱਛਾ, ਕੋਈ ਨਹੀਂ ਸੀ। ਸਹੀ ਹੋ ਗਿਆ। ਇਹ ਜਿਹੜੇ ਆਲੇ ਦੁਆਲੇ ਪਿੰਡ ਸਨ, ਸਿੱਖਾਂ ਦੇ ਪਿੰਡ ਸੀ ਤਾਂ ਦੋ ਤੇ ਸਾਡੇ ਆਲੇ ਦੁਆਲੇ। ਕਿਹੜੇ ਕਿਹੜੇ? ਇੱਕ ਆਪਣਾ ਗਦਾਪੁਰ ਜਿਹੜੀ ਸੀ ਉਹ ਸਾਰੀ ਸਿੱਖਾਂ ਦੀ ਸੀ। ਅੱਛਾ ਤੇ ਸੰਜਰਪੁਰ ਸੀ ਜੀ, ਉਹ ਵੀ ਸਾਰਾ ਸਿੱਖਾਂ ਦਾ, ਤਾਂ 2 ਘਰ ਮੁਸਲਮਾਨਾਂ ਦੇ ਤੇ। ਅੱਛਾ। ਤੇ ਫਿਰ ਇੱਧਰਲੇ ਪਾਸੇ ਆਪਣਾ ਘੇਲ ਤੇ ਖੈਰਾਂ ਵਾਲੇ ਜ਼ਿਲ੍ਹੇ ਚਲੀ ਗਈ। ਘੱਗਰ ਤੋਂ ਪਾਰ ਸੀ ਉਹ। ਅੱਛਾ। ਤੇ ਰਾਜਗੜ੍ਹ ਜਿਹੜਾ ਸੀ ਤੇ ਇਹ ਸਾਰਾ ਕੁਝ ਆਧਾ ਸੀਆਂ ਦਾ ਸੀ, ਆਧਾ ਸੁਨੀਆਂ ਦਾ ਸੀ। ਅੱਛਾ। ਤੇ ਉਹਦੇ 'ਚ ਵੀ ਸੀ ਹਿੰਦੂ ਕੋਈ ਨਹੀਂ ਸੀ। ਹੂੰ। ਤੇ ਜਿਹੜਾ ਬਪਰੌਰ ਸੀ ਤੇ ਇਹਦੇ 'ਚ ਵੀ ਹਿੰਦੂਆਂ ਦੇ ਚੰਦ ਘਰ ਸੀ। ਅੱਛਾ ਉਹ ਵੀ ਦੂਸਰੇ ਕੰਮੀ ਚੰਬੀਆਂ ਗਏ ਤੇ ਬਾਕੀ ਸਾਰੇ ਰਾਈ। ਅੱਛਾ। ਤੇ ਨਹੀਂ। 2 ਘਰ ਰਾਜਪੂਤਾਂ ਦੇ ਸੀ ਸਿਰਫ। ਅੱਛਾ ਅੱਛਾ ਅੱਛਾ। ਜੀ। ਇਹ ਸਿੱਖਾਂ ਦੇ, ਚਲੋ ਤੁਸੀਂ ਦੱਸ ਦਿੱਤਾ, 2 ਪਿੰਡ ਸੀ। ਹੂੰ। ਜਿਹੜੇ ਇੱਥੇ ਹਿੰਦੂ ਰਾਜਪੂਤ ਸੀ, ਉਹ ਵੀ ਆਲੇ ਦੁਆਲੇ ਰਹਿੰਦੇ ਸੀ ਤੁਹਾਡੇ? ਹਾਂ ਜੀ, ਆਲੇ ਦੁਆਲੇ ਬਸ ਆਉਣਾ ਜਾਣਾ, ਬੈਠਣਾ ਉੱਠਣਾ, ਸਾਰਿਆਂ ਨਾਲ ਦੁਆ ਸਲਾਮ, ਇੱਕ ਦੂਸਰੇ ਨੂੰ ਮਿਲਦੇ ਜੁਲਦੇ ਸੀ, ਜਾਂਦੇ ਸੀ। ਅੱਛਾ ਅੱਛਾ ਗਮੀ ਖੁਸ਼ੀ ਗਾਮ ਵਿੱਚੋਂ ਵੀ ਸ਼ਾਮਲ ਹੁੰਦੇ ਸੀ। ਅੱਛਾ। ਹਾਂ ਜੀ। ਵਾਹ ਜੀ ਵਾਹ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਕੂਲ ਹੈ ਸੀ? ਨਹੀਂ। ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਅੰਬਾਲੇ। ਅੰਬਾਲੇ ਜਾਂਦੇ ਸੀ? ਜੀ। ਅੰਬਾਲਾ? ਅੰਬਾਲਾ 3-4 ਕਿਲੋਮੀਟਰ ਤੇ ਜਿੰਨਾ ਦੱਸ ਕੁਛ ਉੱਪਰ। ਅੱਛਾ ਅੱਛਾ ਜੀ। ਅੱਛਾ ਅੱਛਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਉਸ ਵੇਲੇ ਕਿਸ ਤਰ੍ਹਾਂ ਨਿਕਲੇ ਆਪਣੇ ਪਿੰਡੋਂ? ਕਿੱਦਾਂ ਪਤਾ ਲੱਗਿਆ? ਕਿ ਗੱਡੀਆਂ ਚੱਲਦੀ ਸੀ ਸਾਡੇ ਪਿੰਡ ਦੇ ਨਾਲ, ਗੱਡੀ ਚੱਲਦੀ ਹੁੰਦੀ ਸੀ ਰੇਲ ਦੀ? ਰੇਲ ਦੀ। ਹੂੰ। ਡਬਲ ਲਾਈਨ ਸੀ ਅੱਛਾ। ਜਿਹੜੀ ਕਰਾਚੀ ਨੂੰ ਜਾਂਦੀ ਹੈ ਤੇ ਲਾਹੌਰ ਤੇ ਦਿੱਲੀ। ਅੱਛਾ। ਤੇ ਇਹ ਉਹ ਸੜਕ ਤੇ ਬੰਦਿਆਂ ਨੂੰ ਮਾਰ ਕੇ ਨਾ ਹੂੰ ਹਿੰਦੂ ਹੂੰ। ਤੇ ਬਾਹਰ ਸੁੱਟ ਦਿੰਦੇ ਸੀ। ਅੱਛਾ। ਤੇ ਉੱਥੋਂ ਸਬੂਤ ਹੋਇਆ ਸਾਨੂੰ ਵੀ ਜੋ ਕਤਲੇਆਮ ਕਿਉਂ ਲੱਗੀ ਹੋਣ। ਹੂੰ। ਤੇ ਫਿਰ ਪਤਾ ਲੱਗਿਆ ਤੇ ਵੀ ਸੁਣਿਆ ਵੀ ਉਹਨੇ ਆਖਿਆ ਵੀ ਉਹ ਆਪਣਾ ਤੁਹਾਨੂੰ ਆਰਡਰ ਆ ਗਿਆ ਅੱਛਾ। ਵੀ ਮੁਸਲਮਾਨਾਂ ਨੂੰ ਇੱਥੋਂ ਹੁਣ ਇੱਕ ਪਾਕਿਸਤਾਨ ਬਣਾ ਲਿਆ ਕਾਜ਼ੇ ਆਜ਼ਮ ਨੇ, ਹੂੰ। ਤੇ ਤੁਹਾਨੂੰ ਪਾਕਿਸਤਾਨ ਤੋਂ ਤੁਹਾਡਾ ਲਹਿਦਾ ਬਣੇਗਾ ਤੇ ਇਹ ਇੰਡੀਆ ਦਾ ਹਿੱਸਾ ਹੋ ਗਿਆ ਅੱਛਾ। ਤੇ ਉਧਰ ਪਾਕਿਸਤਾਨ 'ਚ ਹੂੰ ਜਾਣਗੇ ਤੁਸੀਂ। ਹੂੰ। ਇਹ ਕੀ ਚੱਕਰ ਚੱਲਿਆ ਜੀ। ਤੇ ਉਜੜ ਬੁਜੜ ਹੋ ਗਈ ਆ। ਫਿਰ ਪਿੰਡਾਂ ਦੇ ਵਿੱਚ ਵੀ ਕਤਲੇਆਮ ਸ਼ੁਰੂ ਹੋ ਗਏ। ਅੱਛਾ। ਜੀ ਆ। ਸਿੱਖ ਲੱਗੇ ਮੁਸਲਮਾਨਾਂ ਨੂੰ ਮਾਰਨ, ਮੁਸਲਮਾਨ ਸਿੱਖਾਂ ਨੂੰ ਲੱਗੇ ਮਾਰਨ। ਹੂੰ। ਤੇ ਫਿਰ ਉੱਥੋਂ ਆਰਡਰ ਆ ਗਿਆ ਤੇ ਵੀ ਇਹਨਾਂ ਨੂੰ ਮੁਸਲਮਾਨਾਂ ਨੂੰ, ਫਿਰ ਉਹਨਾਂ ਨੇ ਹਕੂਮਤ ਨੇ ਫੌਜੀਆਂ ਨੂੰ ਭੇਜਿਆ ਤੇ ਉਹ ਲੈ ਕੇ ਤੇ ਉਹਨਾਂ ਨੇ ਕੰਪ ਲਵਾਇਆ। ਫਿਰ ਅਸੀਂ ਫਿਰ ਅੰਬਾਲੇ ਦੇ ਕੰਪ 'ਚ ਅੰਬਾਲੇ ਜਾ ਕੇ ਰਹੇ। ਅੱਛਾ, ਤੁਸੀਂ ਕਿਹੜਾ ਵੇਲਾ ਸੀ ਜਦੋਂ ਨਿਕਲੇ ਸੀ ਪਿੰਡੋਂ? ਦਿਨੇ ਨਿਕਲੇ ਅਸੀਂ ਤੇ। ਦਿਨੇ ਨਿਕਲੇ? ਦਿਨੇ ਨਿਕਲੇ। ਆਪਣਾ ਕੋਈ
ਪਿੰਡੋਂ ਸਮਾਨ ਸਮੂਨ ਚੱਕਿਆ ਘਰਾਂ ਚੋਂ? ਸਮਾਨ ਆਪਣਾ ਉਹੀ ਖਾਣੇ ਪੀਣੇ ਦਾ। ਅੱਛਾ। ਹਾਂਜੀ। ਤੇ ਡੰਗਰ ਬੱਚਾ ਜਿਹੜਾ ਸੀ? ਡੰਗਰ ਬੱਚਾ ਛੱਡ ਦਿੱਤਾ। ਅੱਛਾ, ਡੰਗਰ ਖੁੱਲ੍ਹਾ ਬੱਚਾ ਛੱਡ ਉੱਥੇ ਨਾਲ ਕੀ ਕਰਨਾ ਸੀ? ਜਾਣਾ ਤਾਂ ਤੰਬੂ ਤਾਣ ਲਈ ਜਿਵੇਂ ਸਹੀ ਸਹੀ ਕੰਪ ਲਾ ਲਈਦਾ ਖੈਮੇ, ਸਹੀ। ਤੇ ਉਹਨਾਂ ਦੇ ਵਿੱਚ ਆਪਣਾ ਵਕਤ ਪਾਸ ਕਰਦੇ ਰਹੇ ਮਹੀਨਾ ਇੱਕ। ਹੂੰ। ਫਿਰ ਮਹੀਨੇ ਦੇ ਬਾਅਦ ਫਿਰ ਗੱਡੀਆਂ ਹਕੂਮਤ ਨੇ ਲਾਤੀਆਂ। ਅੱਛਾ। ਉਹਨਾਂ ਨੇ ਕਿਹਾ ਵੀ ਗੱਡੀਆਂ 'ਚ ਇਹਨਾਂ ਨੂੰ ਢੋ ਸ਼ੁਰੂ ਕਰੋ। ਫਿਰ ਅੰਬਾਲਾ ਸ਼ਹਿਰ 'ਚ ਗੱਡੀਆਂ ਲੱਗੀਆਂ ਤੇ ਫਿਰ ਉੱਥੇ ਜਿੰਨਾ ਬੰਦਾ ਗੱਡੀ 'ਚ ਆਉਂਦਾ ਸੀ ਉਹਨਾਂ ਨੇ ਪਾ ਦੇਣਾ ਤੇ ਦੂਸਰੇ ਆਪਣਾ ਫਿਰ ਵਾਪਸੀ ਤੇ ਦੂਸਰੀ ਟ੍ਰੇਨ ਆਉਣੀ ਫਿਰ ਉਹਦੇ ਵਿੱਚ। ਇਸ ਤਰ੍ਹਾਂ ਕਰਕੇ ਉਹ ਟ੍ਰੇਨ ਸਿੱਧੀ ਆਉਂਦੀ ਸੀ ਲਾਹੌਰ। ਤੁਸੀਂ ਟ੍ਰੇਨ 'ਚ ਆਏ ਫਿਰ? ਹਾਂ, ਟ੍ਰੇਨ 'ਚ ਆ ਗਏ। ਸਹੀ ਹੋ ਗਿਆ, ਸਹੀ ਹੋ ਗਿਆ। ਤੇ ਲਾਹੌਰ ਆ ਕੇ ਉਤਰੇ ਤੇ ਫਿਰ ਮਹੀਨਾ ਦੋ ਮਹੀਨਾ ਇੱਥੇ ਲਾਹੌਰ ਰਹੇ। ਵਾਲਟਨ ਸਕੂਲ ਜਨ ਸਭ ਬੜੇ ਸਟੇਸ਼ਨ ਤੋਂ ਇੱਧਰਲੇ ਪਾਸੇ। ਹਾਂਜੀ ਜੀ। ਅੱਛਾ, ਉੱਥੋਂ ਫਿਰ ਇਸ ਪਿੰਡ ਕਿੱਦਾਂ ਆਏ? ਇਸ ਪਿੰਡ 'ਚ ਆਏ ਤੇ ਫਿਰ ਆਪਣਾ ਜ਼ਿਲ੍ਹਾ ਲੱਗਿਆ ਨਾ ਸਾਨੂੰ ਸ਼ੇਖੂਪੁਰਾ। ਅੱਛਾ। ਤੇ शेखूपुरा का चलो जी शेखूपुरा से वो कोई कहीं कहीं के जहाँ ਗੱਡੀਆਂ वो ਲਾਤੀਆਂ ਨੇ ਆਰਡਰ ਹੋ ਗਿਆ ਤੇ वहाँ ਦੇ ਫਿਰ ਸਾਨੂੰ ਟਰੱਕਾਂ ਦੇ ਵਿੱਚ ਪਾਲ ਲੈ ਕੇ ਨਾ ਤੇ शेखूपुरा ਛੱਡ ਗਏ। शेखूपुरे ਦੇ ਫਿਰ ਅਸੀਂ ਉੱਥੇ ਬੈਠੇ ਰਹੇ शेखूपुरा ਵੀ ਕੋਈ 6 ਮਹੀਨੇ ਰਹੇ ਉਹਦੇ 'ਚ ਕੰਪ 'ਚ। ਅੱਛਾ। ਤੇ ਸਰਕਾਰੀ ਰਾਸ਼ਨ ਮਿਲਦਾ ਰਿਹਾ, ਦਿੰਦੇ ਰਹੇ ਨੇ ਉਹ ਤੇ ਆਪਣਾ ਵਕਤ ਪਾਸ ਕਰਦੇ ਰਹੇ। फिर आर्डर आ गए गवर्नमेंट की तरफ से भी इन्हों महाजरा जिमीदार ने ना इन्होंने पिंडा च घलो। अच्छा। ये अपनी अपनी जमीन रकबे ते पिंड पसंद करन भी जेड़े जे रहना चाहते हो ते उत्थे अलाटमेंट होणगियां। अच्छा। ते फिर असी कुल के गए ते इधर उधर सारा छापा तो कहा जी उहदे च आ गया कहा क्या शहर की आबादी दे विच ते इत्थे तो कहा हुक्म नहीं है अलाटमेंट करने का। अच्छा। फिर इन्होंने अपना इत्थे असीं मिर्जे आ गए ते मिर्जे आन के रकबे वेखे ते अपना रात देखा ते नाले मकान भी सिखां दे काफ़ी सी। पक्के मकान सी? सारे मकान सारा सिखां दा सी। पिंड इत्थे चंद घर ही सी मुसलमानां दे। अच्छा। ते फिर इत्थे तई तो इन्ना राजपूत खप्या इत्थे ते नहीं ते इत्थे कदों इन्ने आउणे सी। ਅੱਛਾ, ਇੱਥੇ ਹੁਣ ਕਿਹੜੇ ਕਿਹੜੇ ਇਲਾਕੇ ਦੇ ਰਾਜਪੂਤ ਬੈਠੇ ਨੇ ਇਸ ਪਿੰਡ ਦੇ ਵਿੱਚ? ਬਸ ਰਿਆਸਤੀਏ ਤੇ ਅੰਬਾਲੀਏ। ਅੱਛਾ, ਅੰਬਾਲੀਏ ਤੇ ਰਿਆਸਤ ਦੇ। ਬਸ ਸਹੀ ਹੋ ਗਿਆ ਜੀ। ਇੱਥੇ ਆ ਕੇ ਆਪਣੀ ਪਿੱਛੇ ਜਿਹੜੀ ਜ਼ਮੀਨ ਸੀ ਉਹ ਪੂਰੀ ਮਿਲੀ ਕਿ ਘੱਟ ਮਿਲੀ? ਵੀ ਕਮ ਤੋਂ ਕਮ ਵੀ ਸਾਡੀ ਉੱਥੇ ਨਾ 200 300 ਵੀਗੇ ਜ਼ਮੀਨ ਸੀ। ਅੱਛਾ। ਸਾਡੀ ਆਪਣੀ ਜਾਤੀ ਤੇ ਜਿਹੜੀ ਆਣ ਕੇ ਤਾਂ ਸਾਨੂੰ ਇੱਥੇ ਆ ਕੇ ਮਿਲੀ ਹੈਗੀ ਆ ਤੇ ਉਹ 50 ਵੀਗੇ। 50 ਵਿਗੇ। ਅੱਛਾ, ਤੁਸੀਂ ਹਿਸਾਬ ਕਰ ਲਓ। ਕਿਉਂ ਉੱਥੇ ਮਾਰੂ ਸੀ ਤੇ ਇੱਥੇ ਨਹਿਰੀ ਰਕਬੇ। ਇਹਨਾਂ ਦਾ ਹੀ ਫਰਕ ਪੈ ਗਿਆ। ਫਿਰ ਬਰਿਆਨੀ ਦਾ ਤੇ ਉਸਕਾ ਇੱਥੇ ਸਿੱਖਾਂ ਦੇ ਖੂਹ ਵੀ ਹੁੰਦੇ ਹੋਣੇ ਨੇ ਉਸ ਵੇਲੇ? ਹਾਂ, ਉਸ ਵੇਲੇ ਸਿੱਖਾਂ ਦੇ ਖੂਹ ਸੀ। ਅੱਛਾ ਅੱਛਾ। ਹਾਂ, ਖੂਹਾਂ ਦਾ ਇਹਨਾਂ ਨੂੰ ਵੀ ਪਤਾ ਹੈਗਾ ਤੇ ਮੇਰਾ ਖਿਆਲ 30 ਖਰੇ 32 ਖੂਹ ਸੀ ਇੱਥੇ। ਚਲੋ ਜੀ, ਉਹ ਵੀ ਪੁੱਛਦੇ ਇਹਨਾਂ ਕੋਲੋਂ। ਅੱਛਾ ਬਜ਼ੁਰਗੋ, ਹੁਣ ਕਦੀ ਪਿੰਡ ਯਾਦ ਆਇਆ ਆਪਣਾ? ਆਉਂਦੇ ਜਿਹੜੀ ਥਾਂ ਤੇ ਬੰਦਾ ਜੰਮਾ ਤੇ ਪੈਦਾ ਹੋਏ ਤੇ ਉੱਥੇ ਆਉਂਦੇ ਨਹੀਂ ਯਾਦ। ਇਹ ਤੁਹਾਨੂੰ ਨਹੀਂ ਯਾਦ ਆਉਂਦੇ ਹੈਗੇ ਤੇ ਬਸ ਫਿਰ ਚਲੋ ਜੀ, ਕੋਸ਼ਿਸ਼ ਕਰਾਂਗੇ ਇਹ ਪਿੰਡ ਤੱਕ ਤੁਹਾਡੇ ਜਾਵੇ ਵੀਡੀਓ, ਉੱਥੋਂ ਦੇ ਲੋਕ ਵੇਖ ਕੇ ਤੁਹਾਨੂੰ ਪਿੰਡ ਵਿਖਾਉਣ ਦੀ ਕੋਸ਼ਿਸ਼ ਕਰਨ ਤਾਂ ਅਸੀਂ ਫਿਰ ਤੁਹਾਡੇ ਕੋਲ ਆਈਏ ਦੁਬਾਰਾ, ਉਹਨਾਂ ਦੇ ਨਾਲ ਰਾਬਤਾ ਹੋ ਜੇ। ਤੁਹਾਡੇ ਪਿੰਡ ਦੇ ਵਿੱਚ ਚਮਾਰ ਰਹਿੰਦੇ ਸੀ ਕੋਈ? ਚਮਾਰ? ਹਾਂਜੀ, ਬਾਲਮੀਕੀ ਅੱਜ ਕੱਲ ਉਹਨਾਂ ਨੂੰ ਕਹਿੰਦੇ ਨੇ ਨਾ। 2 ਘਰ ਤੇ ਸਾਈਆਂ ਦੇ ਸੀ। ਅੱਛਾ। ਚੂੜਿਆਂਗੇ ਜਿਹੜਾ ਕੂੜਾ ਕਰੇ ਚੂ। ਅੱਛਾ। ਤੇ ਬਾਕੀ ਉਹ ਜਿਹੜੇ ਭੇਡਾਂ ਬੱਕਰੀਆਂ ਚਾਰਨ ਵਾਲੇ ਗੱਡਰੀਏ ਹੁੰਦੇ ਸੀ ਉਹ ਵੀ ਹਿੰਦੂ ਸੀ। ਅੱਛਾ। ਬਸ ਇਹ ਘਰ ਸੀ। ਉਹਨਾਂ ਦਾ ਕੋਈ ਨਾਂ ਨਹੀਂ ਯਾਦ? ਨਾ। ਅੱਛਾ, ਨਾਂ ਨਹੀਂ ਯਾਦ। ਚਲੋ ਜੀ, ਉਹ ਤੁਹਾਡੇ ਵੱਡਿਆਂ ਨੂੰ ਸ਼ਾਇਦ ਜਾਣਦੇ ਹੋਣਗੇ। ਠੀਕ ਹੈ। ਤੁਹਾਡੇ ਪਿੰਡ ਦਾ ਸਭ ਤੋਂ ਜ਼ਿਆਦਾ ਚੌਧਰੀ ਬੰਦਾ ਕਿਹੜਾ ਸੀ? ਸਰ ਕਢਵਾ ਉੱਥੇ? ਲੰਬਰਦਾਰ ਮਜੀਦ ਖਾਨ। ਮਜੀਦ ਖਾਨ ਜੀ। ਸਹੀ ਹੋ ਗਿਆ, ਸਹੀ ਹੋ ਗਿਆ। ਉਂਝ ਕੋਈ ਲੜਾਈ ਝਗੜਾ ਤੇ ਨਹੀਂ ਸੀ ਹੈ ਉੱਥੇ ਆਪਸ ਚ? ਨਾ ਨਾ, ਆਪਸ ਦੇ ਵਿੱਚ ਤੇ ਅਸੀਂ ਇਸ ਤਰ੍ਹਾਂ ਰਹਿੰਦੇ ਸੀ ਜਿਵੇਂ ਇੱਕ ਮਾਂ ਦੇ ਨੇ। ਅੱਛਾ ਜੀ। ਹਾਂ। ਵਾਹ ਜੀ ਵਾਹ। ਸਹੀ ਸਹੀ। ਆਪਸ ਦੇ ਵਿੱਚ ਕਦੀ ਨਹੀਂ ਝਗੜੇ ਤੇ ਦੂਜੇ ਪਿੰਡ ਦੇ ਨਾਲ ਤੈਨੂੰ ਪਤਾ ਫਿਰ ਜੇ ਕੋਈ ਜਾਸਤੀ ਕਰਦਾ ਸੀ ਤੇ ਉਹਦੇ ਨਾਲ ਫਿਰ ਸਾਰੇ ਪਿੰਡ ਹੀ ਜੁੜਦਾ ਸੀ। ਅੱਛਾ, ਇਕੱਠੇ ਜਾਂਦੇ ਸੀ? ਹਾਂ।
ਵਾਹ ਜੀ ਵਾਹ। ਉਂਝ ਜਦੋਂ ਬਾਬਾ ਜੀ ਆਪਣੇ ਪਿੰਡੋਂ ਉਜੜੇ ਸੀ, ਤੁਸੀਂ ਉੱਠ ਕੇ ਗਏ ਸੀ, ਉਸ ਵੇਲੇ ਆਲੇ ਦੁਆਲੇ ਪਿੰਡਾਂ 'ਚ ਹਮਲੇ ਹੋਏ ਸੀ ਕਿ ਤੁਹਾਡੇ ਪਿੰਡ ਵੀ ਹਮਲਾ ਹੋਇਆ ਸੀ? ਸਾਡੇ ਪਿੰਡ ਤੇ ਆਏ ਸੀ, ਆਉਂਦੇ ਸੀ, ਸਾਡੇ ਵਡੇਰੇ ਕਹਿੰਦੇ ਵੀ ਆਉਂਦੇ ਸੀ ਹਮਲਾ ਕਰਨ, ਵੀ ਇਹਨਾਂ ਨੂੰ ਬਿਨਾਂ ਨਿਕਲਣ ਦਿਓ। ਅੱਛਾ। ਤੇ ਉਹ ਜਿਸ ਵੇਲੇ ਸਾਡੀ ਹੂਹ 'ਚ ਵੜਦੇ ਸੀ ਨਾ ਤੇ ਅੰਨੇ ਹੋ ਜਾਂਦੇ ਸੀ, ਅੱਖਾਂ ਤੋਂ ਅੰਨੇ ਹੋ ਜਾਂਦੇ ਸੀ, ਅੰਨੇ ਹੋ ਜਾਂਦੇ ਸੀ। ਕੋਈ ਬਜ਼ੁਰਗ ਐਸਾ ਹੀ, ਤੇ ਜਿਸ ਕੀ ਵਜ੍ਹਾ ਤੋਂ ਅਸੀਂ ਬਚੇ। ਸਾਡਾ ਜਾਤੀ ਨੁਕਸਾਨ ਹਿੰਦੂਆਂ ਨੇ ਕੋਈ ਨਹੀਂ ਕੀਤਾ। ਅੱਛਾ। ਜਾਨੀ ਨੁਕਸਾਨ ਬਿਲਕੁਲ ਸਹੀ ਸਹੀ। ਤੇ ਨਾ ਅਸੀਂ ਉਹਨਾਂ ਨਾਲ ਲੜੇ। ਬਸ ਠੀਕ ਹੋ ਗਿਆ। ਇਹ ਵੀ ਮੌਜੂਦਾ ਸੀ? ਹਾਂ ਮੌਜੂਦਾ ਹੀ ਹੋਣਾ ਜੀ। ਮੈਂ ਤੇ ਤਾਂ ਹੀ ਪੁੱਛਿਆ ਨਾ, ਕੋਈ ਉੱਥੇ ਮੇਲਾ ਛੇਲਾ ਤੇ ਨਹੀਂ ਸੀ ਲੱਗਦਾ, ਕੋਈ ਦਰਬਾਰ ਤੇ ਨਹੀਂ ਸੀ? ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹੋਵੇ, ਸ਼ਾਇਦ ਕੋਈ ਦਰਬਾਰ ਹੋਵੇ ਉੱਥੇ। ਹੋਵੇ ਮੌਜੂਦਾ ਹੀ ਸੀ ਨਾ ਕਿ ਜਦੋਂ ਆਂਦੇ ਸੀ ਉਹ ਹਮਲਾ ਕਰਨ ਤੇ ਅੰਨੇ ਹੋ ਜਾਂਦੇ ਐਸੇ ਤਾਂ ਸੀ। ਨਹੀਂ। ਅੱਲਾ ਦਾ ਮੌਜੂਦਾ ਸੀ ਕੋਈ। ਹਾਂਜੀ ਬਸ ਇੰਨਾ ਕੁ ਪਤਾ ਹੈ। ਠੀਕ ਹੋ ਗਿਆ ਬਜ਼ੁਰਗੋ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਤੱਕ ਵੀਡੀਓ ਜਾਵੇ ਤੇ ਜ਼ਰੂਰ ਕੋਈ ਨਾ ਕੋਈ ਸਾਡੇ ਨਾਲ ਰਾਬਤਾ ਕਰੇਗਾ, ਫਿਰ ਤੁਹਾਨੂੰ ਪਿੰਡ ਵਿਖਾ ਦੇਵਾਂਗੇ। ਦਿਲ ਕਰਦਾ ਨਾ ਹੁਣ ਪਿੰਡ ਵੇਖਣ ਨੂੰ? ਅਸੀਂ ਤੇ ਕਿਤਨੇ ਵਾਰੀ ਗਏ। ਕਦੀ ਦਿਲ ਨਹੀਂ ਕੀਤਾ ਜਾਣ ਨੂੰ ਵਾਪਸ ਆਪਣਾ ਪਿੰਡ ਵੇਖਣ ਨੂੰ? ਵਾਪਸ ਜਾਣ ਨੂੰ ਤਾਂ ਕੌਣ ਜਾਣ ਦਿੰਦਾ ਇਸ ਤਰ੍ਹਾਂ? ਪਰਮਲ ਕਟਾਓ ਜੀ, ਆਪਣਾ ਇਹ ਕਰੋ ਜੀ, ਆਪਣਾ ਪਾਸਪੋਰਟ ਬਣਵਾਓ ਜੀ, ਤੇ ਦਲੀਲ ਲਵਾਓ, ਅਦਾਲਤਾਂ ਦੇ ਵਿੱਚ ਜਾਓ, ਗੁਲਾਣੇ ਨੂੰ ਪੈਸੇ ਦਿਓ ਤੇ ਰਿਸ਼ਵਤ ਦਿਓ, ਤੇ ਫਿਰ ਬਾਰਡਰ ਤੇ ਭੇਜਦੇ ਨੇ। ਅੱਛਾ। ਫਿਰ ਅੱਗੇ ਜਾ ਕੇ ਵੀ ਫਿਰ ਨਾਲੇ ਸਾਡੀ ਦੇ ਵਾਕ ਦਿੱਤੀਆਂ ਕਿੱਥੇ ਸੀ। ਬਸ ਚਲੋ ਇੰਨੇ ਹੀ ਆ ਵੀ ਅਸੀਂ ਆਪਣੇ ਵਡੇਰੂਆਂ ਦੇ ਨਾਂ ਤੇ ਜਾਣਦੇ ਸੀ, ਤੇ ਨਾਂ ਲੈ ਕੇ ਤੇ ਦੱਸਦੇ ਅਗਲੇ ਨੂੰ, ਤੇ ਅਗਲਾ ਕਹਿ ਦਿੰਦਾ ਵੀ ਹਾਂ ਬਈ ਠੀਕ ਹੈ। ਸਹੀ 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 ਸਹੀ। ਹਾਂ ਠੀਕ ਹੋ ਗਿਆ ਬਜ਼ੁਰਗੋ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।